ਤੇ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰੀ ਦੀ, ਬੜਾ ਰੌਲਾ ਪਿਆ ਸ਼ਰਮਾ ਜੀ ਕਿ ਭ੍ਰਿਸ਼ਟਾਚਾਰ, ਤਹਿਸੀਲਦਾਰਾਂ ਦੀਆਂ ਲਿਸਟਾਂ ਬਣ ਗਈਆਂ, ਉਧਰੋਂ ਹੜਤਾਲਾਂ ਦੀ ਤਿਆਰੀ ਹੋ ਗਈ, ਅੰਦਰ ਖਾਤੇ ਰਿਪੋਰਟਾਂ ਵੀ ਜਾਵੜੀਆਂ ਕਿ ਬਈ ਪੰਗਾ ਐਗਤੀ ਲੱਗਦਾ ਵੱਡਾ ਛੇੜ ਲਿਆ, ਐਡਾ ਵੱਡਾ ਪੰਗਾ ਨਾ ਲਓ। ਹੁਣ ਫਿਰ ਕਲੀਨ ਚਿੱਟਾਂ ਤੇ ਹੋ ਗਈ ਸਰਕਾਰ, ਕਹਿੰਦੇ ਫਾਈਲਾਂ ਫੂਲਾਂ ਜਿਹੜੀਆਂ ਬਣਾਈਆਂ ਸੀ, ਜਿਹੜੇ ਕੱਚੇ ਚਿੱਠੇ ਖੋਲ੍ਹਣੇ ਸੀ, ਉਹ ਰੋਕ ਲਏ ਗਏ ਹੈ ਤੇ ਕਾਰਵਾਈ ਕੀ ਵਾਕਈ ਠੰਡੇ ਬਸਤੇ ਚਲੀ ਗਈ ਹੈ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਪਟਵਾਰੀਆਂ ਵਾਲਾ ਮਸਲਾ ਕਿੱਥੇ ਗਿਆ? ਜੀ ਜੀ। ਅਫਸਰਾਂ ਦੀਆਂ ਮੀਟਿੰਗਾਂ ਹੋਈਆਂ ਸੀਗੀਆਂ, ਸਰਕਾਰ ਐਕਸ਼ਨ ਲੈਣ ਦੇ ਮੂਡ 'ਚ ਸੀ ਤੇ ਅਫਸਰ ਮਤਲਬ ਧੜਿਆਂ 'ਚ ਵੱਟ ਕੇ ਸਰਕਾਰ ਨੇ ਅੰਦਰ ਵੜ ਕੇ ਸਮਝੌਤਾ ਕੀਤਾ ਜਾਂ ਨਹੀਂ ਕੀਤਾ ਅਫਸਰਾਂ ਨਾਲ? ਅਫਸਰਾਂ ਦੀ ਲੌਬੀ ਨਾਲ ਬਾਹਰ ਆ ਕੇ ਕਹਿੰਦੇ ਸੀ ਜਿਹਨੇ ਨਹੀਂ ਆਉਣਾ ਨਾ ਆਵੇ, ਸਵੇਰ ਤੋਂ ਛੁੱਟੀ, ਤੇ ਅੰਦਰ ਬੈਠ ਕੇ ਉਹਨਾਂ ਸਮਝੌਤਾ ਵੀ ਕਰ ਲਿਆ ਜੀ। ਤੇ ਦਫ਼ਤਰਾਂ ਦੇ ਵਿੱਚ ਟਾਈਮ ਕੀਤਾ ਹੋਇਆ ਸਵੇਰੇ 7 ਤੋਂ 2 ਵਜੇ। 90% ਦਫ਼ਤਰਾਂ 'ਚ 9 ਵਜੇ ਪਹੁੰਚਦੇ ਨੇ ਮੁਲਾਜ਼ਮ ਅਜੇ ਵੀ। ਜੀ ਕਿੰਨਾ ਕੁ ਐਕਸ਼ਨ ਲੈ ਲਿਆ ਉਹਨਾਂ ਤੇ? ਵਿਚਾਰਾ ਮਾਤੜ ਫਸ ਜਾਂਦਾ, ਥੱਲੇ ਵਾਲਾ ਕਲਰਕ ਬਾਬੂ ਹੈ ਨਾ, ਤੇ ਸਾਹਿਬ ਆਪਣਾ ਗੱਡੀ 'ਚ 9:30 ਵਜੇ 10 ਵਜੇ ਆ ਰਹੇ ਨੇ ਤੇ 12 ਵਜੇ ਚੱਲ ਜਾਂਦੇ ਨੇ, ਗਰਮੀ ਲੱਗਣ ਲੱਗ ਜਾਂਦੀ ਉਹਨਾਂ ਨੂੰ। ਬਿਲਕੁਲ ਠੀਕ ਹੈ। ਤੇ ਉਸੇ ਤਰ੍ਹਾਂ ਦਾ ਇਹ ਵਰਤਾਰਾ ਜੀ। ਜੇ ਤੁਸੀਂ ਸੱਚਮੁੱਚ, ਮੈਂ ਪਹਿਲੇ ਦਿਨ ਗੱਲ ਕੀਤੀ ਸੀ ਕਿ ਕੀ ਹੁਣ ਭ੍ਰਿਸ਼ਟਾਚਾਰ ਮੁੱਕ ਗਿਆ ਜਾਂ ਮੁੱਕ ਜੂਗਾ ਤਹਿਸੀਲਾਂ 'ਚ? ਸੋ ਹੁਣ ਇਹ ਸਵਾਲ ਖੜਾ ਕਿ ਜਿਨ੍ਹਾਂ ਨੂੰ ਤੁਹਾਡੀ ਉਹ ਵਿਜੀਲੈਂਸ ਆ ਜਿਹਦੀ ਤੁਸੀਂ ਪਿੱਠ ਥਾਪੜ ਦਿਓਗੇ, ਬੜੀ ਵਧੀਆ ਕੰਮ ਕਰਦੇ ਜੀ, ਵਿਜੀਲੈਂਸ ਦੀ ਰਿਪੋਰਟ ਆ, ਫਿਰ ਕਾਰਵਾਈ ਕਿਉਂ ਨਹੀਂ ਹੋਈ ਜੀ ਹੁਣ ਤੱਕ? ਸਵਾਲ ਤਾਂ ਇਹ ਤੋਂ ਵੀ ਵੱਡਾ ਇਹ ਹੈ ਕਿ ਰਿਪੋਰਟ ਜਨਤਕ ਹੋਣ ਦੀ ਬਜਾਏ ਕਾਰਵਾਈ ਜਨਤਕ ਹੋਣੀ ਚਾਹੀਦੀ ਸੀ ਨਾ। ਲਿਸਟ ਕਿਉਂ ਜਨਤਕ ਹੋਈ ਜੀ? ਕਾਰਵਾਈ ਜਨਤਕ ਹੋਣੀ ਚਾਹੀਦੀ ਸੀ। ਸੋ ਇਸ ਲਈ ਇਹਦੇ ਪਿੱਛੇ ਕੋਈ ਨਾ ਕੋਈ ਦੋਏ ਪਹਿਲੂ ਖੜੇ ਨੇ। ਚਾਹੇ ਤਾਂ ਸਰਕਾਰ ਉਹਨਾਂ ਦੇ ਏਕੇ ਤੋਂ ਡਰ ਗਈ, ਚਾਹੇ ਦਾਣਾ ਪਾਣੀ ਸੈੱਟ ਹੋ ਗਿਆ। ਜਵਾਬ ਦੇਵੇ ਸਰਕਾਰ। ਉਹ ਥਾਣੇਦਾਰ ਜਦੋਂ ਨਵਾਂ ਆਉਂਦਾ ਨਾ, ਮੈਂ ਸਾਰੇ ਥਾਣੇਦਾਰ ਦੇ ਨਹੀਂ ਜਿਹੜੇ ਭ੍ਰਸ਼ਟ ਨੇ, ਹਨਾ, ਹਾਂ ਬਿਲਕੁਲ, ਜਿਹੜਾ ਥਾਣੇਦਾਰ ਨਵਾਂ ਆਉਂਦਾ ਉਹ ਆ ਕੇ ਨਾ ਬਾਜ਼ਾਰ 'ਚ ਗੇੜਾ ਮਾਰਦਾ ਤੇ ਉਹ ਰੇਹੜੀ ਵਾਲੇ ਤੇ ਡੰਡਾ ਮਾਰੂਗਾ, ਓਏ ਰੇਹੜੀ ਸੜਕ ਤੇ ਖੜਾਈ ਆ, ਹੈਲੋ ਆ ਫੁੱਟਪਾਥ ਤੇ ਰੱਖਿਆ ਸਮਾਨ, ਦੁਕਾਨ ਵਾਲੇ ਉਹ ਅੰਦਰ ਕਰੋ, ਇਹ ਲੋਕਾਂ ਨੂੰ ਤੁਰਨ ਫਿਰਨ ਲਈ ਜਗ੍ਹਾ ਹੈ। ਤੇ ਸ਼ਾਮ ਨੂੰ ਵਪਾਰ ਮੰਡਲ ਦੀ ਬੈਠਕ ਹੋ ਜਾਂਦੀ ਹੈ ਕਿ ਬਾਈ ਜੀ ਨਵਾਂ ਥਾਣੇਦਾਰ ਆਇਆ ਤੇ ਉਹਨਾਂ ਪਹਿਲੇ ਵਾਲੇ ਨਾਲੋਂ ਵੱਧ ਹਿਸਾਬ ਭਾਲਦਾ, ਰੇਟ ਮਹਿੰਗਾ ਕਰਤਾ ਉਹਨੇ ਜੀ। ਸੋ ਇਸ ਲਈ ਕੀ ਇਹ ਲਿਸਟ ਡੰਡਾ ਮਾਰਨ ਵਾਲਾ ਸੀ ਰੇਹੜੀ ਦੇ ਉੱਤੇ, ਇਹ ਦਬਕਾ ਮਾਰਨ ਵਾਲਾ ਦਿੰਦਾ ਸੀਗਾ ਕਿ ਹਾਂ ਭਾਈ ਹਾਂ ਇਹ ਲਿਸਟ ਤਾਂ ਹੈ ਕਿ ਆਜੋ ਭਾਈ ਸੈਟਿੰਗ ਕਰ ਲਓ, ਪੁਰਾਣੀ ਸਰਕਾਰ ਵਾਲਾ ਰੇਟ ਨਹੀਂ ਚੱਲਣਾ ਜੀ ਜੀ, ਪੁਰਾਣੇ ਮੰਤਰੀਆਂ ਐਮਐਲਏ ਨਾਲ ਰੇਟ ਨਹੀਂ ਚੱਲਣਾ। ਕੀ ਉਹ ਦਬਕਾ ਸੀ? ਜੇ ਉਹ ਦਬਕਾ ਸੀ ਤਾਂ ਵੀ ਹੈ ਫਿਰ ਸਵਾਲ ਹੈ, ਤੇ ਜੇ ਉਹ ਦਬਕਾ ਨਹੀਂ ਸੀ ਫਿਰ ਸਰਕਾਰ ਡਰੀ ਕਿਉਂ ਹੈ? ਸਰਕਾਰ ਤਾਂ ਸਰਕਾਰ ਹੁੰਦੀ ਹੈ। ਜਿਹੜੀ ਸਰਕਾਰ ਕਹਿੰਦੇ ਆ ਅਸੀਂ ਪੁਰਾਣਿਆਂ ਤੋਂ ਨਹੀਂ ਡਰਦੇ, ਅਸੀਂ ਇਹਨਾਂ ਤੋਂ ਡਰਦੇ, ਉਹ ਫਿਰ ਹੁਣ ਕਿਉਂ ਡਰੀ? ਭ੍ਰਿਸ਼ਟਾਚਾਰੀ ਲਿਸਟ ਅਨੁਸਾਰ ਫਿਰ ਕਾਰਵਾਈ ਹੋ ਜਾਣੀ ਚਾਹੀਦੀ ਸੀ, ਹੁਣ ਤੱਕ ਉਹ ਘਰੇ ਬੈਠੇ ਹੋਣੀ ਚਾਹੀਦੀ ਸੀ ਜੀ। ਬਿਲਕੁਲ। ਪਤਾ ਲੱਗਿਆ ਕਿ ਜੀ ਸਰਕਾਰ ਨੇ ਆਪਣੇ ਅਧਿਕਾਰੀਆਂ ਤੇ ਗੱਲ ਛੱਡਤੀ, ਠੀਕ ਹੈ, ਵੱਡੇ ਅਧਿਕਾਰੀਆਂ ਤੇ ਜਿਹੜੇ 2-4 ਦਿਨਾਂ ਤੱਕ ਜਾਣ ਵਾਲੇ ਆ, ਤੇ ਉਹ ਵੱਡੇ ਅਧਿਕਾਰੀ ਕਹਿੰਦੇ ਕਿ ਮੇਰੀ ਜਾਂਦੀ ਵਾਰੀ ਕੱਲ ਨੂੰ ਨਵਾਂ ਰੇਟ ਕਾ ਮੇਰੀ ਜਾਨ ਨੂੰ ਪਾਉਂਦੇ ਹੋ, ਆਪਾਂ ਡੀਸੀਆਂ ਤੇ ਛੱਡ ਦਿੰਦੇ ਹਾਂ। ਅੱਛਾ, ਵਾਹ। ਤੇ ਡੀਸੀਆਂ ਦੇ ਹਵਾਲੇ ਕਰਤਾ। ਡੀਸੀ ਕਹਿੰਦੇ ਕਿ ਅਸਾਂ ਰੋਜ਼ ਮਿਲਣਾ, ਕੋਲੇ ਗੱਡੀ ਲੰਘਣੀ, ਕੋਲੇ ਖੜਨੀ, ਇੱਕੋ ਕੰਟੀਨ ਚੋਂ ਸਮਾਨ ਆਉਣਾ, ਸਾਰਾ ਕੁਝ ਆਉਣਾ, ਅਸੀਂ ਕੀ ਪੰਗਾ ਲੈ ਕੇ ਕਰਨਾ? ਤੇ ਕਹਿੰਦੇ ਕਹਿ ਦਿਓ ਜੀ ਕਿ ਰਿਪੋਰਟ ਤੱਥਾਂ ਦੇ ਆਧਾਰ ਤੇ ਪੂਰੀ ਨਹੀਂ ਜੀ, ਅਧੂਰੀ ਹੈ ਜੀ, ਅਜੇ ਇਹ ਹੈ ਜੀ, ਦੁਬਾਰਾ ਜਾਂਚ ਕਰਾਂਗੇ ਜੀ, ਲਿਸਟ ਫੇਰ ਬਣੂਗੀ ਜੀ ਨਵੀਂ, ਇਹ ਝੂਠੀ ਫੈਲਾਤੀ ਜੀ, 36 ਚੀਜ਼ਾਂ ਹੁਣ ਕਹਿੰਦੇ ਰੋਡ ਝੋਲੇ 'ਚ ਫਿਰੀ ਜਾਣ, ਗੱਲ ਚੁੱਪ ਕਰ ਜਾਓ। ਤੋ ਕੁੱਲ ਮਿਲਾ ਕੇ ਚੁੱਪ ਵੱਟ ਲਈ ਹੈ। ਕਾਰਨ ਸਾਰਾ ਮਾਲ ਵਿਭਾਗ ਵਿਰੋਧ 'ਚ ਆ ਗਿਆ ਸੀ, ਸਾਰੇ ਮਾਲ ਵਿਭਾਗ ਦੇ ਅਧਿਕਾਰੀ ਸਾਹਮਣੇ ਆ ਗਏ ਸੀ ਕਿ ਤੁਸੀਂ ਸਾਰਿਆਂ ਨੂੰ ਇੱਕ ਰਸੇ ਕਿਵੇਂ ਬਣ ਸਕਦੇ ਹੋ? ਸਾਰੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਥੋੜਾ ਕਰਪਟ ਨੇ, ਸਾਰੇ ਨਕਸ਼ਾ ਨਵੀਸੇ ਥੋੜਾ ਉਹਨਾਂ ਦੇ ਏਜੰਟ ਨੇ ਜੀ। ਸੋ ਇਸ ਲਈ ਇਸ ਹਵਾਲੇ ਨਾਲ, ਪਰ ਜਦੋਂ ਕਿ ਜਿਹੜਾ ਜਾਂਦਾ ਹੈ ਵਿਚਾਰਾ ਤਹਿਸੀਲ 'ਚ ਰਜਿਸਟਰੀ ਕਰਾਉਣੇ, ਤਾਂ ਉਹੀ ਜਾਣਦਾ ਕਿ ਕਿਹੜੀ ਤਹਿਸੀਲ 'ਚੋਂ ਕਦੇ ਸੁੱਕਾ ਮੁੜਿਆ ਤੇ ਕਿਹੜੀ 'ਚੋਂ ਨਹੀਂ ਮੁੜਿਆ। ਬਿਲਕੁਲ ਸਹੀ ਹੈ, ਤਾਂ ਉਸੇ ਨੂੰ ਪਤਾ ਜੀ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਰਕਾਰ ਗੋਡਿਆਂ ਭਾਰ ਹੈ, ਤੇ ਉਹ ਲਿਸਟਾਂ, ਉਹ ਫਾਈਲਾਂ, ਉਹ ਕਿਤੇ ਦਬ ਕੇ ਰਹਿ ਗਈਆਂ, ਲੁਕੋ ਕੇ ਰਹਿ ਗਈਆਂ, ਹੋ ਸਕਦਾ ਆਉਣ ਵਾਲੇ ਦਿਨਾਂ ਤੋਂ ਬਾਅਦ ਲੱਭਣੇ ਨਾ ਹੋ। ਕਹਿੰਦੇ ਡੀਸੀਆਂ ਨੂੰ ਕਹਿ ਦਿਓ ਕਾਰਵਾਈ ਕਰ ਦਿਓ, ਕਮਲਿਓ ਭੋਲਿਓ ਲੋਕੋ, ਜਿਹਨੇ ਆਂਡੇ ਖਾਣੇ ਹੋਣ ਕਿਤੇ ਮੁਰਗੀਆਂ ਮਾਰਦਾ ਜੀ। ਆਂਡਿਆਂ ਦੇ ਸ਼ੌਕੀਨ ਤੇ ਤੁਸੀਂ ਮੁਰਗੀਆਂ ਮਰਾ ਦੇਂਗੇ ਤੇ ਅਗਲਾ ਖਾਊ ਕੀ?